बिस्मिल्लाह रहमान रहीम। सज्जनों तो मित्रों, हयाती एक मुसलसल जद्दोजहद का नाम है। ਜਿਹੜੇ ਲੋਕ ਆਪਣੀ ਹਯਾਤੀ ਵਿੱਚ ਸੁਖਿਆਈਆਂ ਲੱਭਦੇ ਨੇ ਉਹ ਕਦੇ ਵੀ ਆਪਣਾ ਨਾਂ ਕਾਇਮ ਨਹੀਂ ਰੱਖ ਸਕਦੇ। ਤਾਰੀਖ ਉਹਨਾਂ ਨੂੰ ਯਾਦ ਕਰਦੀ ਹੈ ਜਿਹੜੇ ਆਪਣੀ ਮੁਸਲਸਲ ਮਿਹਨਤ ਅਤੇ ਕੋਸ਼ਿਸ਼ ਨਾਲ ਇਹਦੇ ਵਰਕਿਆਂ ਉੱਤੇ ਆਪਣੀ ਜੱਦੋਜਹਿਦ ਰਕਮ ਕਰਦੇ ਨੇ। ਜੇਕਰ ਹਯਾਤੀ ਵਿੱਚੋਂ ਚੈਲੰਜਿਸ ਮੁੱਕ ਜਾਣ ਤਾਂ ਫਿਰ ਇਹਦੇ ਵਿੱਚ ਕੋਈ ਰੰਗ ਬਾਕੀ ਨਾ ਬਚੇ। ਹਯਾਤੀ ਤਾਂ ਹੀ ਦਿਲਚਸਪ ਹੈ ਕਿ ਇਹਦੇ ਹਰ ਮੋੜ ਉੱਤੇ ਕੋਈ ਨਾ ਕੋਈ ਚੈਲੰਜ ਸਾਡੇ ਸਾਹਮਣੇ ਆਣ ਖਲੋਂਦਾ ਹੈ। ਜੇਕਰ ਅਸੀਂ ਇਹਨੂੰ ਵੇਖ ਕੇ ਰਾਹ ਬਦਲ ਲਈਏ ਤਾਂ ਫਿਰ ਸਾਡੀ ਕੋਈ ਅਸੀਅਤ ਨਹੀਂ। ਜੇ ਅਸੀਂ ਇਸ ਮੁਸ਼ਕਿਲ ਨੂੰ ਟਾਹ ਲਿਆ ਤਾਂ ਫਿਰ ਵੇਲਾ ਸਾਡਾ ਨਾ ਜੱਪੇਗਾ, ਅਤੇ ਜੇ ਅਸੀਂ ਆਪ ਟਹਿ ਗਿਆ ਤਾਂ ਫਿਰ ਵੀ ਸੌਦਾ ਘਾਟੇ ਦਾ ਨਹੀਂ, ਕਿਉਂ ਜੇ ਤਾਰੀਖ ਲੜ ਕੇ ਹਾਰਨ ਵਾਲਿਆਂ ਨੂੰ ਵੀ ਮਾਣ ਦਿੰਦੀ ਹੈ। ਬੁਜ਼ਦਿਲ ਅਤੇ ਮੈਦਾਨ ਛੱਡ ਕੇ ਨਸਲ ਵਾਲੇ ਹਮੇਸ਼ਾ ਤਾਰੀਖ ਨੂੰ ਨਾਪਸੰਦ ਰਹੇ ਨੇ। ਦੇਸ਼ ਪੰਜਾਬ ਖੁਸ਼ਨਸੀਬ ਹੈ ਕਿ ਇਹਦੇ ਪੁੱਤਰਾਂ ਹਮੇਸ਼ਾ ਚੈਲੰਜਿਸ ਨੂੰ ਕਬੂਲ ਕੀਤਾ ਹੈ, ਉਹਨਾਂ ਦਾ ਸਾਹਮਣਾ ਕੀਤਾ ਹੈ ਅਤੇ ਸੀਨਾ ਤਾਣ ਕੇ ਵਿੱਚ ਮੈਦਾਨੇ ਖਲੋ ਗਏ ਨੇ। ਉਹ ਪੋਰਸ ਹੋਵੇ, ਦੁੱਲਾ ਭੱਟੀ, ਅਹਿਮਦ ਖਾਨ ਖਲ ਜਾਂ ਫਿਰ ਭਗਤ ਸਿੰਘ ਜਿਹੇ ਜਵਾਨ, ਦੇਸ਼ ਪੰਜਾਬ ਦੇ ਪੁੱਤਰਾਂ ਹਮੇਸ਼ਾ ਚੈਲੰਜਿਸ ਕਬੂਲ ਕੀਤੇ ਅਤੇ ਵੇਲੇ ਦੇ ਤਗੜੇ ਅਤੇ ਜ਼ਾਲਮ ਤਬਕੇ ਨੂੰ ਲਲਕਾਰਿਆ ਅਤੇ ਆਪਣੀ ਲੁਕਾਈ ਦੇ ਹੱਕਾਂ ਲਈ ਜਾਨ ਕੁਰਬਾਨ ਕਰਤੀ। ਮੈਂ ਸਮਝਦਾ ਹਾਂ ਕਿ ਰਹੀਤਲ ਉਹ ਆਪਣਾ ਤਾਰਫ ਪੇਸ਼ ਕਰ ਸਕਦੀ ਹੈ ਜਿਹਦੇ ਪੁੱਤਰ ਉਹਦੀ ਸੰਭਾਲ ਕਰਨਾ ਜਾਣਦੇ ਹੋਣ। ਉਹ ਤਾਂ ਦੁਨੀਆ ਦੇ ਹਰ ਖਿੱਤੇ ਵਿੱਚ ਅਜਿਹੇ ਬਾਗੀ ਅਤੇ ਬੱਬਰ ਸ਼ੇਰ ਜਨਮ ਲੈਂਦੇ ਰਹੇ ਜਿਨ੍ਹਾਂ ਆਪਣੇ ਉੱਤੇ ਕਾਬਜ਼ ਹਾਕਮਾਂ ਦੇ ਸਾਹਮਣੇ ਖਲੋ ਕੇ ਆਜ਼ਾਦੀ ਦਾ ਨਾਅਰਾ ਮਾਰਿਆ। ਪਰ ਦੇਸ਼ ਪੰਜਾਬ ਇਸ ਵਿੱਚ ਬੜਾ ਹੀ ਮਾਣ ਸਾਬਤ ਹੋਇਆ ਹੈ। ਤਾਰੀਖ ਦੇ ਹਰ ਮੋੜ ਉੱਤੇ ਸਾਨੂੰ ਅਜਿਹਾ ਸੂਝਵਾਨ ਅਤੇ ਮਹਾਨ ਪੰਜਾਬੀ ਪੁੱਤਰ ਲੱਭਦਾ ਹੈ ਜਿਹਨੇ ਆਪਣੀ ਆਜ਼ਾਦੀ ਦਾ ਨਾਅਰਾ ਆਪਣੀ ਹਯਾਤੀ ਦਾ ਮੁੱਲ ਤਾਰ ਕੇ ਲਾਇਆ। ਸੱਜਣੋ ਅਤੇ ਮਿੱਤਰੋ, ਦੇਸ਼ ਪੰਜਾਬ ਦੀ ਰਹੀਤਲ ਹੋਵੇ ਜਾਂ ਫਿਰ ਇਹਦਾ ਅਦਬ, ਦੁਨੀਆ ਵਿੱਚ ਅਜਿਹੀਆਂ ਉੱਚ ਪੱਧਰੀ ਮਿਸਾਲਾਂ ਬਹੁਤ ਘੱਟ ਮਿਲਦੀਆਂ ਨੇ। ਬਦਕਿਸਮਤੀ ਨਾਲ ਇਸ ਧਰਤੀ ਦੀ ਰਹੀਤਲ ਅਤੇ ਬੋਲੀ ਨੂੰ ਮਾਰ ਮੁਕਾਉਣ ਦੀਆਂ ਸਾਜ਼ਿਸ਼ਾਂ ਹਰ ਦੌਰ ਵਿੱਚ ਹੁੰਦੀਆਂ ਆਈਆਂ, ਪਰ ਕੋਈ ਵੀ ਇਸ ਸਾਜ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕਿਆ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੇਸ਼ ਪੰਜਾਬ ਨੂੰ ਮਿਟਾ ਦੇਣ ਵਾਲੇ ਜਦ ਇੱਥੇ ਆਏ ਫਿਰ ਉਹਨਾਂ ਦੀ ਆਲ ਔਲਾਦ ਨੇ ਇਸ ਖਿੱਤੇ ਉੱਤੇ ਰਾਜ ਤਾਂ ਕੀਤਾ, ਪਰ ਇਹਦੀ ਰਹੀਤਲ ਬਦਲਣ ਵਿੱਚ ਬਿਲਕੁਲ ਕਾਮਯਾਬ ਨਾ ਹੋ ਸਕੇ। ਅਖੀਰ ਇਹ ਹੋਇਆ ਕਿ ਜਿਹੜੇ ਬਾਹਰੋਂ ਆਏ ਸਨ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੰਜਾਬੀ ਹੋਣ ਵਿੱਚ ਹੀ ਮਾਣ ਲੱਭਿਆ। ਅੱਜ ਤੁਸੀਂ ਵੇਖ ਲਵੋ, ਦੇਸ਼ ਪੰਜਾਬ ਦਾ ਝੰਡਾ ਚੁੱਕਣ ਵਾਲੇ, ਦੇਸ਼ ਪੰਜਾਬ ਦੀ ਗੱਲ ਕਰਨ ਵਾਲਾ ਅਤੇ ਦੇਸ਼ ਪੰਜਾਬ ਦੇ ਹੱਕਾਂ ਦਾ ਮੁਕੱਦਮਾ ਲੜਨ ਵਾਲਿਆਂ ਵਿੱਚ ਕਿੰਨੇ ਹੀ ਨਾਂ ਅਜਿਹੇ ਨੇ ਜਿਨ੍ਹਾਂ ਦੇ ਵੱਡ ਵਡੇਰੇ ਕਿਸੇ ਹੋਰ ਧਰਤੀ ਤੋਂ ਇੱਥੇ ਆਏ, ਪਰ ਪੰਜਾਬ ਦੇ ਇਸ਼ਕ ਅਤੇ ਮੁਹੱਬਤ ਨੇ ਉਹਨਾਂ ਨੂੰ ਆਪਣੀ ਅਜਿਹਾ ਲੜ ਲਾਇਆ ਕਿ ਫਿਰ ਉਹ ਪੰਜਾਬ ਦੀ ਪਹਿਚਾਣ ਅਤੇ ਸ਼ਨਾਖਤ ਨਾਲ ਜਾਣੇ ਪਛਾਣੇ ਗਏ। ਮੇਰੀ ਆਪਣੀ ਹਯਾਤੀ ਪੰਜਾਬੀ ਬੋਲੀ ਅਤੇ ਰਹੀਤਲ ਨਾਲ ਗੱਲ ਕਰਦਿਆਂ ਬੀਤੀ। ਮੈਂ ਹਯਾਤੀ ਦਾ ਇੱਕ ਇੱਕ ਪਲ ਪੰਜਾਬੀ ਲਈ ਵਕਤ ਕੀਤਾ ਹੋਇਆ ਹੈ। ਮੈਨੂੰ ਜੀ ਮਹਿਸੂਸ ਹੁੰਦਾ ਹੈ ਕਿ ਜੇਕਰ ਮੈਂ ਇੱਕ ਲਮਹਾ ਵੀ ਇਸ ਅਹਿਸਾਸ ਤੋਂ ਆਰੀ ਜਾਂ ਦੂਰ ਹੋਇਆ ਤਾਂ ਫਿਰ ਮੇਰਾ ਵਜੂਦ ਬਖਸ਼ੇ ਨਹੀਂ ਜਾਣਾ। ਹਾਲਾਂਕਿ ਮੇਰੇ ਵੱਡ ਵਡੇਰੇ ਕਸ਼ਮੀਰੋਂ ਹਿਜਰਤ ਕਰਕੇ ਦੇਸ਼ ਪੰਜਾਬ ਵਸੇ। ਇਸ ਤੋਂ ਪਹਿਲਾਂ ਉਹ ਕਿਸੇ ਹੋਰ ਥਾਂੋਂ ਕਸ਼ਮੀਰ ਆਏ ਸਨ, ਪਰ ਸਾਡੀ ਪਹਿਚਾਣ ਅਤੇ ਸ਼ਨਾਖਤ ਸਿਰਫ ਔਰ ਸਿਰਫ ਪੰਜਾਬ ਅਤੇ ਪੰਜਾਬੀ ਹੈ। ਇੰਝ ਹੀ ਸਾਡੇ ਕਿੰਨੇ ਹੀਰੋਜ਼ ਨੇ ਜਿਹਨਾਂ ਦੇ ਵੱਡ ਵਡੇਰੇ ਇੱਥੋਂ ਦੇ ਮੁਕਾਮੀ ਨਹੀਂ ਸਨ, ਪਰ ਉਹਨਾਂ ਦੀ ਪਹਿਚਾਣ ਸਿਰਫ ਔਰ ਸਿਰਫ ਪੰਜ ਦਿਨਾਂ ਦੀ ਧਰਤੀ ਅਤੇ ਇੱਥੋਂ ਦੀ ਰਹੀਤਲ ਰਹੀ। ਜਿੱਥੇ ਦੂਜੇ ਇਲਾਕਿਆਂ ਤੋਂ ਆ ਕੇ ਪੰਜਾਬ ਨੂੰ ਇਖਤਿਆਰ ਕਰਨ ਵਾਲੇ ਜਾਂ ਫਿਰ ਇਸ ਧਰਤੀ ਨਾਲ ਇਸ਼ਕ ਕਰਨ ਵਾਲਿਆਂ ਦੀ ਕੋਈ ਘਾਟ ਨਹੀਂ, ਉੱਥੇ ਹੀ ਇਸ ਧਰਤੀ ਉੱਤੇ ਕਈ ਅਜਿਹੇ ਹਰਾਮਦੇ ਵੀ ਜੰਮੇ ਜਿਨ੍ਹਾਂ ਇਸ ਧਰਤੀ ਨਾਲ ਜ਼ੁਲਮ ਕੀਤਾ, ਜਿਨ੍ਹਾਂ ਆਪਣੀ ਰਹੀਤਲ ਨਾਲ ਜੁੜਤ ਰੱਖਣ ਵਾਲੇ ਦੀ ਪਿੱਠ 'ਤੇ ਛੁਰਾ ਮਾਰਿਆ ਅਤੇ ਇਸ ਰਹੀਤਲ ਦੇ ਨਾਲ ਗੱਦਾਰੀ ਕੀਤੀ। ਕੱਲ੍ਹ ਅਸੀਂ ਜਿਹਦੇ ਬਾਂਦਰੀ ਦੀ ਗੱਲ ਕਰ ਰਹੇ ਸਾਂ, ਜਿਹਦੀ ਨਸ ਨਸ ਵਿੱਚ ਇਹਸਾਨ ਫਰਾਮੋਸ਼ੀ ਅਤੇ ਬੇਗੈਰਤੀ ਭਰੀ ਹੋਈ ਹੈ। ਇਹ ਘਟੀਆ ਅਤੇ ਕਮੀਨਾ ਆਦਮੀ ਆਪਣੇ ਆਪ ਨੂੰ ਪੰਜਾਬੀ ਆਖਦਾ ਹੈ, ਨਾਲ ਹੀ ਇਹ ਦਾਅਵਾ ਵੀ ਕਰਦਾ ਹੈ ਕਿ ਉਹਦਾ ਖਾਨਦਾਨ ਜੱਟ ਹੈ। ਜ਼ਿਮੀਂਦਾਰਾ ਕਰਨ ਦੇ ਨਾਲ ਨਾਲ ਇਸ ਧਰਤੀ ਨਾਲ ਗੂੜਾ ਰਿਸ਼ਤਾ ਰੱਖਦਾ ਹੈ। ਹੋਵੇ ਜੱਟ ਦਾ ਪੁੱਤਰ, ਜ਼ਿਮੀਂਦਾਰੀ ਨਾਲ ਜੁੜਤ ਹੋਵੇ ਅਤੇ ਆਪਣੇ ਨਾਂ ਦੇ ਨਾਲ ਚੌਧਰੀ ਵੀ ਲਾਏ ਅਤੇ ਹਰਕਤਾਂ ਅਜਿਹੀਆਂ ਕਰੇ ਕਿ ਇੱਕ ਇੱਕ ਅਮਲ ਤੋਂ ਸਾਬਤ ਹੋਵੇ ਕਿ ਹਲਾਲ ਦਾ ਨਹੀਂ, ਫਿਰ ਉਹ ਕੀ ਆਖਿਆ ਜਾ ਸਕਦਾ ਹੈ ਸਿਵਾਏ ਇਸ ਤੋਂ ਕਿ ਇਹਦੀ ਵਾਰੀ 'ਚ ਫਰਕ ਹੈ। ਕਿਉਂ ਜੇ ਕੋਈ ਹਲਾਲੀ ਇਨਸਾਨ ਆਪਣੀ ਮਾਂ ਅਤੇ ਮਾਂ ਬੋਲੀ ਦੇ ਖਿਲਾਫ ਇੰਝ ਭੌਂਕ ਹੀ ਨਹੀਂ ਸਕਦਾ ਜਿਵੇਂ ਜਿਹਦਾ ਬਾਂਦਰੀ ਭੌਂਕਦਾ ਹੈ। ਸੱਜਣ ਪਿਆਰਿਓ, ਇਸ ਨੇ ਕੋਈ ਪਹਿਲੀ ਵਾਰੀ ਬਕਵਾਸ ਨਹੀਂ ਕੀਤੀ। ਇਸ ਤੋਂ ਪਹਿਲਾਂ ਵੀ ਇਹ ਪੰਜਾਬ ਦੀ ਧਰਤੀ ਦੇ ਪੁੱਤਰਾਂ ਦੇ ਖਿਲਾਫ ਭੌਂਕਿਆ। ਇਹਨੇ ਆਖਿਆ ਸੀ ਕਿ ਜਿਸ ਤਰ੍ਹਾਂ ਕੋਈ ਪੰਜਾਬੀ ਬਿਊਰੋਕਰੇਟ ਹੋਵੇਗਾ, ਮਜਾਲ ਹੀ ਉਹਨੇ ਕਦੀ ਕਿਸੇ ਦਾ ਕੰਮ ਕੀਤਾ ਹੋਵੇ। ਇੰਝ ਹੀ ਇਹਨੇ ਪੰਜਾਬੀਆਂ ਦੇ ਖਿਲਾਫ ਆਪਣਾ ਹਰ ਉਹ ਬੋਝ ਜ਼ਾਹਰ ਕੀਤਾ ਜਿਹੜਾ ਇਸ ਨੁਤਫੇ ਦੇ ਨਾਲ ਨਾਲ ਇਹਦੇ ਵਜੂਦ ਦਾ ਹਿੱਸਾ ਬਣਿਆ ਸੀ। ਮੈਂ ਆਖਿਆ ਨਾ ਕਿ ਕਿਸੇ ਪੰਜਾਬੀ ਦਾ ਬੀ ਕਿੱਡਾ ਵੀ ਆਰਾਮਦਾ ਹੋਵੇ, ਉਸ ਦਰਜੇ ਦੇ ਫਾਇਜ਼ ਨਹੀਂ ਹੋ ਸਕਦਾ ਜਿਸ ਮੁਕਾਮ ਉੱਤੇ ਜਿਹਦਾ ਬਾਂਦਰੀ ਫਾਇਜ਼ ਹੈ। ਅਜਿਹੇ ਅੱਤ ਹਰਾਮ ਦੇ ਮਾਵਾਂ ਘੱਟ ਹੀ ਜੰਮਦੀਆਂ ਨੇ, ਅਤੇ ਜੇ ਜੰਮ ਲੈਣ ਫਿਰ ਸਾਰੀ ਉਮਰ ਲੋਕਾਂ ਕੋਲੋਂ ਗਾਲਾਂ ਖਾਂਦੀਆਂ ਨੇ ਅਤੇ ਮਰਨ ਮਗਰੋਂ ਵੀ ਇਹਨਾਂ ਗਾਲਾਂ ਵਿੱਚ ਕੋਈ ਕਮੀ ਨਹੀਂ ਹੁੰਦੀ। ਰੱਬ ਸੱਚਾ
ਹਰ ਮਾਂ ਨੂੰ ਜਿਹਦੇ ਬਾਂਦਰੀ ਦੀ ਘਟੀਆ ਕਮੀਨੀ ਤੇ ਚਵਲ ਔਲਾਦ ਤੋਂ ਮਹਿਫੂਜ਼ ਰੱਖੇ। ਸੱਜਣ ਪਿਆਰਿਓ, ਮੈਂ ਸ਼ੁਰੂ ਵਿੱਚ ਗੱਲ ਕੀਤੀ ਕਿ ਪੰਜਾਬੀ ਧਰਤੀ ਹਮੇਸ਼ਾ ਸੂਰਮੇ ਦੀ ਧਰਤੀ ਰਹੀ ਹੈ। ਇੱਥੇ ਹਮੇਸ਼ਾ ਇਨਕਲਾਬੀ ਤਹਿਰੀਕੀ ਲੋਕਾਂ ਦਾ ਜਨਮ ਹੋਇਆ। ਇੱਥੋਂ ਦੇ ਵਸਨੀਕਾਂ ਨੇ ਹਰ ਆਉਣ ਵਾਲੇ ਹਮਲਾਵਰ ਦੇ ਸਾਹਮਣੇ ਡਟ ਕੇ ਲੜਾਈ ਕੀਤੀ। ਮੈਦਾਨੋਂ ਨੱਸੇ ਨਹੀਂ, ਬਲਕਿ ਵਿੱਚ ਮੈਦਾਨੇ ਲੜ ਕੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹੋ ਵਜ੍ਹਾ ਹੈ ਕਿ ਜਿਹੜੇ ਲੋਕ ਪੰਜਾਬ ਨਾਲ ਨਫ਼ਰਤ ਕਰਦੇ ਨੇ, ਉਹਨਾਂ ਨੂੰ ਇਹਦਾ ਵਜੂਦ ਤੇ ਇਹਦੀ ਰਹਿਤਲ ਹਮੇਸ਼ਾ ਤੋਂ ਚੁੱਭਦੀ ਆਈ ਹੈ। ਉਹ ਇਹਦੀ ਤਾਰੀਖ ਨੂੰ ਗੁੱਡ-ਮੁੜ ਕਰਕੇ ਅਜਿਹਾ ਤਅੱਸੁਰ ਕਾਇਮ ਕਰਨਾ ਚਾਹੁੰਦੇ ਨੇ ਕਿ ਜਿਵੇਂ ਇਸ ਮਿੱਟੀ 'ਤੇ ਕਦੀ ਕਿਸੇ ਸੂਰਮੇ ਨੇ ਜਨਮ ਹੀ ਨਹੀਂ ਲਿਆ। ਇੰਝ ਹੀ ਉਹਨਾਂ ਦੀ ਮਾਨਵੀ ਤੇ ਹਰਾਮ ਦੀਆਂ ਔਲਾਦਾਂ ਇਹ ਸਾਬਤ ਕਰਨ ਵਿੱਚ ਪੂਰੀ ਹਯਾਤੀ ਗੱਲ ਦਿੰਦੀਆਂ ਨੇ ਕਿ ਪੰਜਾਬੀ ਬੋਲੀ ਫਿਕਰ ਤੇ ਫਲਸਫੇ ਨਾਲ ਜੁੜੀ ਹੋਈ ਨਹੀਂ। ਉਹਨਾਂ ਨੂੰ ਇਸ ਬੋਲੀ ਵਿੱਚ ਲੱਭਦਾ ਹੈ ਤੇ ਸਿਰਫ ਔਰ ਸਿਰਫ ਉਹ ਗਾਲਾਂ ਜਿਹੜੀਆਂ ਸਾਰੀ ਉਮਰ ਉਹਨਾਂ ਨੇ ਆਪਣੇ ਟੱਬਰ ਨੂੰ ਪੈਂਦੀਆਂ ਸੁਣੀਆਂ। ਤੇ ਜੇਕਰ ਕੋਈ ਹਲਾਲਦਾ ਹੋਵੇ ਤਾਂ ਉਹ ਵੇਖੇ ਕਿ ਜਿਸ ਬੋਲੀ ਵਿੱਚ ਬੁੱਲਾ ਬੋਲਿਆ, ਜਿਸ ਬੋਲੀ ਵਿੱਚ ਖਾਜਾ ਫਰੀਦ ਨੇ ਅਜਿਹੀਆਂ ਕਾਫੀਆਂ ਕਹੀਆਂ ਕਿ ਦੁਨੀਆ ਉਹਨਾਂ ਦੇ ਅਸਰ ਵਿੱਚੋਂ ਨਿਕਲ ਹੀ ਨਹੀਂ ਸਕਦੀ। ਅਜਿਹਾ ਫਲਸਫਾ ਬਾਬਾ ਫਰੀਦ ਉਹਨਾਂ ਪੇਸ਼ ਕੀਤਾ ਕਿ ਬਾਬਾ ਜੀ ਗੁਰੂ ਨਾਨਕ ਵਰਗੇ ਉੱਚੇ ਲੋਕ ਵੀ ਉਹਨਾਂ ਦੇ ਇਸ ਫਲਸਫੇ ਦੇ ਦੀਵੇ ਤੋਂ ਚਾਨਣ ਲੈ ਕੇ ਲੁਕਾਈ ਦੀ ਬਿਹਤਰੀ ਲਈ ਦੁਨੀਆ ਦੇ ਸਫ਼ਰ ਉੱਤੇ ਟੁਰੇ। ਗੱਲ ਇਹੋ ਹੀ ਹੈ ਕਿ ਜੇਕਰ ਤੁਸੀਂ ਚੰਗੀ ਸ਼ੈ ਵੇਖਣਾ ਹੀ ਨਹੀਂ ਚਾਹੁੰਦੇ ਤਾਂ ਫਿਰ ਇਹਦੇ ਵਿੱਚ ਕਿਸੇ ਉੱਚੀ ਸ਼ੈ ਦਾ ਕਸੂਰ ਕੋਈ ਨਹੀਂ। ਜੇ ਤੁਸੀਂ ਫੁੱਲਾਂ ਦੀ ਝਾਤ ਨਹੀਂ ਪਾਣੀ ਅਤੇ ਰੂੜੀਆਂ ਉੱਤੇ ਬੋ ਮਾਰਦਾ ਕੂੜਾ ਹੀ ਵੇਖਣਾ ਹੈ ਅਤੇ ਇਹਦੇ ਵਿੱਚ ਫੁੱਲਾਂ ਦੀਆਂ ਮਹਿਕਾਂ ਅਤੇ ਕਲੀਆਂ ਦਾ ਕੋਈ ਦੋਸ਼ ਨਹੀਂ। ਸੱਜਣੋ, ਜਿੱਥੇ ਅਸੀਂ ਅਜਿਹੇ ਲੋਕਾਂ ਦਾ ਦਲੀਲਾਂ ਰਾਹੀਂ ਮੱਕੂ ਠੱਪਦੇ ਰਹਾਂਗੇ, ਉੱਥੇ ਉਦੋਂ ਤੱਕ ਕਿੰਗਜ਼ ਮਾਲ ਦੀ ਇੰਤਜ਼ਾਮੀਆਂ ਨੂੰ ਵੀ ਅਹਿਸਾਸ ਦਿਵਾਉਂਦੇ ਰਹਾਂਗੇ ਕਿ ਜੇ ਤੁਸੀਂ ਪੰਜਾਬ ਦੀ ਲੁਕਾਈ ਤੋਂ ਮਾਫੀ ਨਹੀਂ ਮੰਗਦੇ, ਫਿਰ ਤੁਹਾਡਾ ਅੱਜ ਤੇ ਆਉਣ ਵਾਲਾ ਕੱਲ੍ਹ ਰਸਵਾਈ ਤੇ ਲਾਹਨਤਾਂ ਤੋਂ ਖਾਲੀ ਨਹੀਂ ਹੋਏਗਾ। ਨਾ ਸਾਡੀ ਕਿਸੇ ਨਾਲ ਜ਼ਾਤੀ ਲੜਾਈ ਤੇ ਨਾ ਕਿਸੇ ਦਾ ਝਗੜਾ। ਅੱਜ ਤਾਂ ਬਸ ਦੇਸ਼ ਪੰਜਾਬ ਦੀ ਅਣਖ ਤੇ ਰਹਿਤਲ ਦੀ ਰਾਖੀ ਕਰ ਰਹੇ ਹਾਂ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਹਰ ਉਸ ਪੰਜਾਬੀ ਪਿਆਰੇ ਨੂੰ ਮਾਣ ਤੇ ਇੱਜ਼ਤ ਦੇਵੇ ਜਿਹੜਾ ਆਪਣੀ ਮਾਂ ਬੋਲੀ ਤੇ ਇਸ ਰਹਿਤਲ ਲਈ ਦਿਲ ਵਿੱਚ ਮੁਹੱਬਤ ਰੱਖਦਾ ਹੈ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ। ਇਜਾਜ਼ਤ ਦਿਓ। ਰੱਬ ਰਾਖਾ।